कि फकीर मोहम्मद डॉक्टर मैं दुख बहुत दुख के साथ लिख रहा हूँ। हाय 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 तो मैं नबी का वास्ता लिख लो। नबी का वास्ता मुझे यात्री एक बार दिखा दो, अपने घर दे रस की तड़पे। यात्री एक बार मुझे दिखा दो, सारी यात्री में तुम्हारा और हमारा बहुत ही प्यार था। हम एक ही घर के फर्द थे। ਤੁਹਾਡੇ ਅੱਬਾ ਜੀ ਦਾ ਜਿਹੜਾ ਖਾਤ ਹੈ ਨਾ ਆ ਮੇਰੇ ਕੋਲ ਹੁਣ ਵੀ ਫਿਰ ਰੱਬ ਨੇ ਮੇਰੀ ਸੁਣ ਲਈ ਕਿ ਆ ਜਿਹੜਾ ਮੇਰਾ ਪਿੰਡ ਮੇਰਾ ਪੰਜਾਬ ਇਹ ਚੈਨਲ ਨੇ ਸਾਡੀ ਮੁਲਾਕਾਤ ਕਰਾ ਦਿੱਤੀ। अस्सलाम वालेकुम जी, सत श्री अकाल। मैं ਤੁਹਾਡਾ ਵੀਰ ਮੁਹੰਮਦ ਤਨਵੀਰ, ਤੁਸੀਂ ਵੇਖ ਰਹੇ ਹੋ ਚੈਨਲ ਮੇਰਾ ਪਿੰਡ ਮੇਰਾ ਪੰਜਾਬ। ਨਾਜ਼ਰੀਨ, 1947 ਦੀ ਵੰਡ ਨੇ ਮਾਵਾਂ ਕੋਲੋਂ ਪੁੱਤ ਖੋਏ, ਇਸੇ ਤਰ੍ਹਾਂ ਹੀ ਭੈਣਾਂ ਕੋਲੋਂ ਭਰਾ ਖੋਲੇ, ਯਾਰਾਂ ਕੋਲੋਂ ਭਰਾਵਾਂ ਵਰਗੇ ਯਾਰ ਖੋਲੇ। ਅਸੀਂ ਬੈਠੇ ਹਾਂ ਪਿੰਡ ਜਾਤਰੀ। ਇਸ ਪਿੰਡ ਦੇ ਦੋ ਨੰਬਰਦਾਰ ਸਨ, ਸਿੱਖ ਨੰਬਰਦਾਰ ਸਨ, ਇੱਕ ਭਗਤ ਸਿੰਘ ਤੇ ਇੱਕ ਦਾ ਨਾਂ ਸੀ ਜੀ ਦਾਨ ਸਿੰਘ। ਦਾਨ ਸਿੰਘ ਦਾ ਇੱਕ ਬੇਟਾ ਸੀ ਕਿਰਪਾਲ ਸਿੰਘ ਤੇ ਇਧਰੋਂ ਇੱਕ ਮੁਸਲਮਾਨ ਸੀ ਵਸਨੀਕ ਇੱਥੋਂ ਦਾ, ਜਿਹਦਾ ਨਾਂ ਸੀ ਫਕੀਰ ਮੁਹੰਮਦ, ਡਾਕਟਰ ਫਕੀਰ ਮੁਹੰਮਦ। ਇਹ ਦੋਵੇਂ ਆਪਸ 'ਚ ਬਹੁਤ ਲੰਗੋਟੀਏ ਯਾਰ ਸਨ, ਕਲੋਜ਼ ਫਰੈਂਡ ਸਨ, ਬੜੇ ਪਿਆਰ ਮੁਹੱਬਤ ਨਾਲ ਇਕੱਠੇ ਬਹਿਣਾ ਖੇਲਣਾ। ਤੇ ਜਦੋਂ ਉਜਾੜਾ ਹੋਇਆ ਇੱਥੋਂ ਕਿਰਪਾਲ ਸਿੰਘ ਆਪਣੇ ਦਾਦਾ ਆਪਣੇ ਵਾਲਦ ਦਾਨ ਸਿੰਘ ਦੇ ਨਾਲ ਬਾਕੀ ਪਰਿਵਾਰ ਜਿੰਨਾ ਸੀ ਸਾਰਾ ਜਿਹੜਾ ਉਜੜ ਕੇ ਇੱਧਰੋਂ ਚੜ੍ਹਦੇ ਪੰਜਾਬ ਚਲੇ ਗਏ। ਤੇ ਉਧਰ ਜਾ ਕੇ ਉਹਨਾਂ ਦਾ ਇਹਨਾਂ ਦੇ ਯਾਰ ਜਿਹੜੇ ਇੱਥੋਂ ਮੁਸਲਮਾਨ ਜਿਹੜੇ ਯਾਰ ਨੇ ਉਹਨਾਂ ਦੇ ਬਾਬਾ ਜੀ ਫਕੀਰ ਮੁਹੰਮਦ ਜਿਹੜੇ ਕਿ ਬਾਅਦ 'ਚ ਡਾਕਟਰ ਬਣੇ, ਉਹਨਾਂ ਨਾਲ ਰਾਬਤਾ ਨਹੀਂ ਹੋ ਸਕਿਆ 47 ਤੋਂ ਬਾਅਦ। ਤੇ ਕੁਝ ਸਾਲ ਬਾਅਦ ਤਕਰੀਬਨ 40 ਤੋਂ 50 ਸਾਲ ਬਾਅਦ ਬਾਬਾ ਕਿਰਪਾਲ ਸਿੰਘ ਜਿਹੜਾ ਹੈ ਵਿਰਕ, ਉਹ ਪਾਕਿਸਤਾਨ ਆਂਦਾ ਜੱਥੇ ਦੇ ਨਾਲ। ਤੇ ਉਹ ਠਹਿਰਿਆ ਸੀ ਲਾਹੌਰ ਡੇਰਾ ਸਾਹਿਬ ਵਾਲਾ ਗੁਰਦੁਆਰਾ ਰਣਜੀਤ ਸਿੰਘ ਵਾਲੀ ਮੜੀ ਜਿਹਨੂੰ ਕਹਿੰਦੇ ਅਸੀਂ, ਉੱਥੇ ਠਹਿਰੇ ਹੋਏ ਸਨ। ਉੱਥੋਂ ਉਹਨਾਂ ਨੇ ਇੱਕ ਖੱਤ ਲਿਖਿਆ। ਖੱਤ ਲਿਖ ਕੇ ਕਿਸੇ ਤਰ੍ਹਾਂ ਕਿਸੇ ਬੰਦੇ ਨੂੰ ਜਿਹੜਾ ਹੈ ਉਹ ਖੱਤ ਦਿੰਦੇ ਨੇ ਕਿ ਆ ਜਿਹੜਾ ਖੱਤ ਹੈ ਯਾਤਰੀ ਮੇਰਾ ਇੱਕ ਯਾਰ ਹੈ ਉੱਥੇ ਜਿਹੜਾ ਰਹਿੰਦਾ ਮੁਸਲਮਾਨ ਬਾਬਾ ਫਕੀਰ ਮੁਹੰਮਦ, ਉਹਨੂੰ ਪਹੁੰਚਾ ਦੇਈਂ। ਜਦੋਂ ਆਣ ਕੇ ਖੱਤ ਇਹਨਾਂ ਕੋਲ ਪਹੁੰਚਦਾ ਬਾਬਾ ਜੀ ਕੋਲ, ਬਾਬਾ ਫਕੀਰ ਮੁਹੰਮਦ ਕੋਲ ਖੱਤ ਤੇ ਪਹੁੰਚਦਾ, ਖੱਤ ਪੜ੍ਹਦੇ ਨੇ, ਜਾਂਦੇ ਨੇ ਮਿਲਣ ਵਾਸਤੇ ਉੱਥੇ ਆਪਣੇ ਯਾਰ ਨੂੰ ਕਿ ਕਿੰਨੀ ਦੇਰ ਦਾ ਰਾਬਤਾ ਨਹੀਂ ਹੋ ਸਕਦਾ। ਇਹ ਇੱਥੇ ਤੜਫਦੇ ਸਨ ਕਿ ਕਿਸ ਤਰ੍ਹਾਂ ਯਾਰ ਨਾਲ ਮੇਰਾ ਰਾਬਤਾ ਹੋਵੇ ਕਿ ਆਪਸ 'ਚ ਅਸੀਂ ਮਿਲੀਏ। ਤੇ ਜਦੋਂ ਖੱਤ ਜਿਵੇਂ ਪੜ੍ਹਦੇ ਨੇ ਤੇ ਉਹ ਜਿਹੜੇ ਪਹੁੰਚਦੇ ਨੇ ਉੱਥੇ ਲਾਹੌਰ ਪਹੁੰਚਦੇ ਨੇ। ਜਿਵੇਂ ਲਾਹੌਰ ਪਹੁੰਚਦੇ ਉੱਥੇ ਜਾ ਕੇ ਪਤਾ ਚੱਲਦਾ ਕਿ ਜੱਥਾ ਜਿਹੜਾ ਇੰਡੀਆ ਵਾਪਸ ਜਾ ਚੁੱਕਿਆ ਹੈ। ਇਹ ਤਕਰੀਬਨ 70 ਸਾਲ ਦੀ ਜਿਹੜੀ ਇਹ ਜੁਦਾਈ ਜਿਹੜੀ ਹਜੇ ਵੀ ਬਰਕਰਾਰ ਐਵੇਂ ਹੀ ਰਹੀ, ਚੱਲਦੀ ਰਹੀ। ਚੱਲਦਿਆਂ ਜਿਹੜੇ ਬਾਬਾ ਜੀ ਜਿਹੜੇ ਨੇ ਹੁਣ ਤੋਂ 7-8 ਸਾਲ ਪਹਿਲੇ ਜਿਹੜਾ ਉਹਨਾਂ ਨੂੰ ਖੱਤ ਮਿਲਿਆ ਸੀ ਤੇ ਬਾਬਾ ਜੀ ਇੱਧਰੋਂ ਫੌਤ ਹੋ ਗਏ, ਅੱਲਾ ਨੂੰ ਪਿਆਰੇ ਹੋਏ। ਤੇ ਜਿਹੜੇ ਬਾਬਾ ਕਿਰਪਾਲ ਸਿੰਘ ਵਿਰਕ ਸਾਹਿਬ ਨੇ ਉਹ ਵੀ ਉੱਧਰੋਂ ਫੌਤ ਹੋ ਗਏ। ਤੇ ਅਸੀਂ ਕੁਝ ਦਿਨ ਪਹਿਲੇ ਆ ਭਾ ਜਿਹੜਾ ਸਾਹਮਣੇ ਨਜ਼ਰ ਆ ਰਿਹਾ ਭਾ ਆਫਤਾਬ, ਇਹ ਬਾਬਾ ਜੀ ਫਕੀਰ ਮੁਹੰਮਦ ਦੇ ਬੇਟੇ ਨੇ। ਇਹਨਾਂ ਦਾ ਅਸੀਂ ਇੰਟਰਵਿਊ ਕੀਤਾ, ਇਹਨਾਂ ਨੇ ਸਾਰੀ ਗੱਲ ਜਿਹੜੀ ਸਟੋਰੀ ਆਪਣੀ ਜਿਹੜੀ ਆ ਸਾਨੂੰ ਸੁਣਾਈ। ਇਹ ਵੀਡੀਓ ਜਿਵੇਂ ਅਸੀਂ ਅਪਲੋਡ ਕੀਤੀ ਹੈ, ਕੱਲ ਅਪਲੋਡ ਅਸੀਂ ਕਰਨੇ 1-2 ਦਿਨ ਪਹਿਲੇ। ਉਹ ਵੀਡੀਓ ਜਿਹੜਾ ਹੈ ਇੰਡੀਆ ਚੜ੍ਹਦੇ ਪੰਜਾਬ ਵਿੱਚ ਕਿਰਪਾਲ ਸਿੰਘ ਦੇ ਪਰਿਵਾਰ ਰਹਿੰਦਾ ਹੈ, ਉਹਨਾਂ ਵੇਖ ਕੇ ਸਾਨੂੰ ਰਾਬਤਾ ਕੀਤਾ। ਤੇ ਫਿਰ ਬਾਬਾ ਕਿਰਪਾਲ ਸਿੰਘ ਦਾ ਬੇਟਾ ਜਿਹੜਾ ਉਧਰ ਜਵੰਤ ਸਿੰਘ ਵਿਰਕ, ਉਹ ਸਾਨੂੰ ਰਾਬਤਾ ਕਰਦੇ ਕਿ ਮੈਨੂੰ ਜਲਦੀ ਜਾਓ ਜੀ, ਜਾ ਕੇ ਮੈਨੂੰ ਉਹਨਾਂ ਦੇ ਬੇਟੇ ਨਾਲ ਉਹਨਾਂ ਦੇ ਪਰਿਵਾਰ ਨਾਲ ਮੇਰੇ ਰਾਬਤਾ ਕਰਾਓ, ਮੇਰੀ ਗੱਲ ਕਰਾਓ। ਤੇ ਅਸੀਂ ਪਹੁੰਚੇ ਹਾਂ ਜੀ ਇਸ ਟਾਈਮ ਪਿੰਡ ਜਾਤਰੀ ਦੇ ਵਿੱਚ। ਦੁਬਾਰਾ ਤੁਹਾਨੂੰ ਦੱਸਦੇ ਚਲੇ ਗਿਆ ਪਿੰਡ ਜਿਹੜਾ 90% ਸਿੱਖ ਸਰਦਾਰ ਰਹਿੰਦੇ ਸਨ। ਇਹਨੂੰ ਜਾਤਰੀ ਸਿੱਖਾਂ ਵਾਲੇ ਵੀ ਕਹਿੰਦੇ ਨੇ। ਜ਼ਿਲ੍ਹਾ ਇਹਦਾ ਹੈਗਾ ਸ਼ੇਖੂਪੁਰਾ। ਇੱਥੇ ਬਹੁਤ ਸਿੱਖ ਸਰਦਾਰ ਰਹਿੰਦੇ ਸਨ ਤੇ ਚੰਦ ਘਰ ਜਿਹੜੇ ਮੁਸਲਮਾਨਾਂ ਦੇ ਸਨ, ਜਿਨ੍ਹਾਂ ਵਿੱਚੋਂ ਇਹ ਵੀ ਨੇ। ਤੇ ਆਓ ਹੁਣ ਜਿਹੜਾ ਥੋੜ੍ਹੀ ਜਿਹੀ ਇਹਨਾਂ ਨਾਲ ਗੱਲਬਾਤ ਵੀ ਕਰਨੀ ਭਾ ਨਾਲ, ਭਾ ਆਫਤਾਬ ਨਾਲ। ਤੇ ਇਹਨਾਂ ਕੋਲੋਂ ਖਾਤਾ ਜਿਵੇਂ ਇਹਨਾਂ ਸੰਭਾਲ ਕੇ ਰੱਖਿਆ, ਬੜਾ ਇਮੋਸ਼ਨਲ ਜਿਹੜਾ ਖਾਤੇ ਉਹ ਵੀ ਤੁਹਾਨੂੰ ਸਾਰਾ ਸੁਣਾਉਂਦੇ ਆ। ਤੇ ਨਾਲੇ ਬਾਬਾ ਜੀ ਜਿਹੜੇ ਇਸ ਟਾਈਮ ਮੌਜੂਦ ਨੇ 60-70 ਸਾਲ ਦੇ ਹੋਣਗੇ, ਬਾਬਾ ਜੀ ਜਿਹੜੇ ਕਿਰਪਾਲ ਸਿੰਘ ਦੇ ਬੇਟੇ ਜਵੰਤ ਸਿੰਘ ਵਿਰਕ, ਉਹਨਾਂ ਨਾਲ ਇਹਨਾਂ ਦੀ ਵੀਡੀਓ ਕਾਲ ਵੀ ਕਰਾਵਾਂਗੇ ਤੇ ਵੇਖਾਂਗੇ ਇਹਨਾਂ ਦਾ ਕੀ ਰਿਐਕਸ਼ਨ ਹੁੰਦਾ ਤੇ ਕਿਹੜੀਆਂ ਗੱਲਾਂ ਕਰਦੇ ਨੇ। ਸਾਡੇ ਨਾਲ ਇਹਨਾਂ ਵੀਡੀਓ ਵੇਖ ਕੇ ਲਾਈਕ ਸ਼ੇਅਰ ਲਾਜ਼ਮੀ ਕਰਨਾ। ਖਾਤੀ ਪੜ੍ਹ ਦੇਈਏ ਕਿ ਕਰਾਂਗਾ ਗੱਲ ਥੋੜੀ ਬਹੁਤੀ, ਥੋੜੀ ਜਿਹੀ ਗੱਲ ਕਰ ਲਓ। ਅੱਛਾ ਭਾ, ਆਪਣਾ ਤਾਰਫ ਕਰਾਓ। ਕੀ ਤੁਹਾਡਾ ਨਾਮ? ਮੇਰਾ ਨਾਮ ਜੀ ਆਫਤਾਬ ਅਹਿਮਦ ਖਾਨ। ਆਪਣੇ ਵਾਲ ਸਾਹਿਬ ਦਾ ਨਾਮ? ਮੇਰੇ ਵਾਲਿਦ ਦਾ ਨਾਮ ਡਾਕਟਰ ਫਕੀਰ ਮੁਹੰਮਦ ਖਾਨ। ਫਕੀਰ ਮੁਹੰਮਦ। ਅੱਛਾ, ਤੁਹਾਡੇ ਵਾਲ ਸਾਹਿਬ ਕਿਦੋਂ ਕਿਤੇ ਫੌਤ ਹੋਏ? ਉਹ ਉਹਨਾਂ ਨੂੰ 8 ਸਾਲ ਹੋ ਗਏ ਨੇ। 8 ਸਾਲ ਹੋ ਗਏ। ਤੇ ਇਹ ਖਾਤ ਕਿਦੋਂ ਕਿਤੇ ਤੁਹਾਡੇ ਕੋਲ? ਇਹ ਖਾਤ ਜਿਹੜਾ ਹੈ ਉਹਨਾਂ ਦੇ 6 ਮਹੀਨੇ ਸਾਲ ਪਹਿਲੇ ਜਿਹੜਾ ਨਾ ਖਾਤ ਉਹਨਾਂ ਨੂੰ ਮਿਲਿਆ ਫੌਤ ਹੋਣ ਤੋਂ ਪਹਿਲੇ। ਹਾਂਜੀ, ਫੌਤ ਹੋਣ ਤੋਂ ਪਹਿਲੇ। ਅੱਛਾ ਅੱਛਾ। ਤੇ ਉਹ ਜਿਸ ਵਕਤ ਕਿਰਪਾਲ ਸਿੰਘ ਉੱਥੇ ਆਏ ਨੇ ਨਾ ਰਣਜੀਤ ਸਿੰਘ ਦੀ ਮੜੀ ਤੇ 26 ਤਰੀਕ ਸੀ, ਉਸ ਵਕਤ ਉਹਨਾਂ ਖਤ ਜਿਸ ਵਕਤ ਉਹਨਾਂ ਦਿੱਤਾ ਇਬਰਾਹੀਮ ਜਿਹੜਾ ਹੈ ਨਾ ਸੱਚੇ ਸੌਦੇ ਵਾਲਾ। ਅੱਛਾ ਅੱਛਾ। ਇੱਥੋਂ ਜਦੋਂ ਕਿਰਪਾਲ ਸਿੰਘ ਬਲਦ ਦਾਨ ਸਿੰਘ, ਉਹ ਜਿਸ ਵਕਤ ਸਾਡੀ ਇਹ ਯਾਤਰੀ ਜਿਹੜੀ ਹੈ ਨਾ ਇੱਥੇ ਰਹਿੰਦੇ ਸਨ ਤੇ ਇੱਥੋਂ ਮੱਥਾ ਟੇਕਣ ਜਾਂਦੇ ਸਨ ਸੱਚਾ ਸੌਦਾ। ਤੇ ਉਹ ਇਬਰਾਹੀਮ ਜਿਹੜਾ ਹੈ ਨਾ ਉਹ ਇਹਨਾਂ ਨੂੰ ਮਿਲਦਾ ਸੀ।
ਉਹ ਫਿਰ ਮੇਰੇ ਵਾਲਦ ਸਾਹਿਬ ਦਾ ਵੀ ਬੇਲੀ ਸੀ। ਉਹ ਜਿਸ ਵਕਤ ਉੱਥੇ ਆਪਣਾ ਰਜੀਤ ਸਿੰਘ ਦੀ ਮੜੀ ਤੇ ਆਏ ਨੇ ਨਾ, ਲਾਹੌਰ ਡੇਰਾ ਸਾਹਿਬ। ਹਾਂ ਲਾਹੌਰ। ਉਹਨਾਂ ਫਿਰ ਯਾਦ ਕੀਤਾ ਇਬਰਾਹੀਮ ਨੂੰ। ਅੱਛਾ। ਇਬਰਾਹੀਮ ਨੇ ਜਿਸ ਵਕਤ ਉੱਥੇ ਗਿਆ ਹੈ, ਉਹਨਾਂ ਕਾਰ ਕਰਾ ਕੇ ਦਿੱਤੀ ਹੈ, ਉੱਥੇ ਗਿਆ ਹੈ, ਤੇ ਇਬਰਾਹੀਮ ਨੂੰ ਉਹਨਾਂ ਫਿਰ ਖਤ ਦਿੱਤਾ ਹੈ ਕਿ ਆ ਯਾਦਾਂ ਮੇਰੇ ਫਕੀਰ ਮੁਹੰਮਦ ਡਾਕਟਰ ਨੂੰ ਨਾ, ਮੇਰੇ ਯਾਰ ਨੂੰ, ਬੇਲੀ ਨੂੰ, ਮੇਰੇ ਭਰਾ ਨੂੰ ਇਹ ਖਤ ਜਿਹੜਾ ਨਾ ਦੇ, ਔਰ ਜਾ ਕੇ ਤੇ ਉਹਨਾਂ ਨੂੰ ਦੱਸ, ਤੇ ਇਹ ਵੀ ਖਤ ਹੀ ਜਾ ਕੇ ਦੱਸੇਗਾ। ਅੱਛਾ ਅੱਛਾ। ਥੋੜੀ ਉਹ ਆਪਣੇ ਅੱਬੇ ਦੀ ਗੱਲ ਸੁਣਾਉਣਾ ਕਿ ਕਿਵੇਂ, ਕੀ ਤੁਹਾਨੂੰ ਗੱਲਾਂ ਸੁਣਾਉਣਾ ਹੁੰਦੇ ਆਪਣੇ ਕੋਈ ਐਵੇਂ ਦੀਆਂ ਦੱਸੋ। ਹਾਂਜੀ, ਮੇਰੇ ਵਾਲਦ ਸਾਹਿਬ ਨਾਲ ਦੱਸਦੇ ਹੁੰਦੇ ਸਨ ਕਿ ਸਾਡੇ ਇੱਥੇ ਕਿਰਪਾਲ ਸਿੰਘ ਜਿਹੜਾ ਸੀ ਨਾ, ਉਹ ਮੇਰਾ ਬੇਲੀ ਸੀ, ਤੇ ਅਸੀਂ ਛੋਟੇ ਹੁੰਦੇ ਨਾਲ ਬੜਾ ਖੇਡਦੇ ਹੁੰਦੇ ਸਾਂ। ਉਹਦਾ ਨਾਮ ਸਿੱਧਾ ਕਿਰਪਾਲ ਸਿੰਘ। ਕਿਰਪਾਲ ਸਿੰਘ ਹਾਂਜੀ ਹਾਂਜੀ, ਕਿਰਪਾਲ ਸਿੰਘ ਦਾਨ ਸਿੰਘ। ਇਹ ਸਾਡੇ ਨਾ ਬੇਲੀ ਹੁੰਦੇ ਸਨ, ਨੰਬਰਦਾਰ ਸਨ। ਹਾਂ, ਨੰਬਰਦਾਰ ਵੀ ਸਨ। ਤੇ ਨਾਲੇ ਬਹੁਤ ਹਯਾ ਕਰਦੇ ਸਨ। ਮੇਰੇ ਵਾਲਦ ਸਾਹਿਬ ਜਿਹੜੇ ਸਨ ਨਾ, ਇਹਨਾਂ ਦੇ ਦਾਦਾ, ਮੇਰੇ ਦਾਦਾ ਜਾਨ ਸਾਹਿਬ, ਉਹ ਸਨ ਇਮਾਮ ਮਸਜਿਦ। ਅੱਛਾ ਅੱਛਾ। ਤੇ ਉਹਨਾਂ ਦਾ ਬੜਾ ਹਯਾ ਕਰਦੇ ਸਨ, ਆਣ ਕੇ ਮਿਲਦੇ ਸਨ। ਉਹਨਾਂ ਦਾ ਤੇ ਸਾਡਾ ਘਰ ਜਿਹੜਾ ਨਾ ਇੱਕੋ ਹੀ ਸੀ, ਲੈਣ ਦੇਣ ਇੱਕੋ ਹੀ ਜਨਾਬ ਪਹਿਲਾਂ। ਤੇ ਬੜੇ ਪਿਆਰ ਵਾਲੀਆਂ ਗੱਲਾਂ ਦੱਸਦੇ ਸਨ ਕਿ ਉਹ ਬੜਾ ਹਯਾ ਕਰਦੇ ਸਨ, ਬੜੇ ਲੋਕਾਂ ਦਾ ਹਯਾ ਕਰਦੇ, ਮੁਸਲਮਾਨਾਂ ਦਾ ਬੜਾ ਹਯਾ ਕਰਦੇ ਸਨ, ਤੇ ਮੁਸਲਮਾਨ ਉਹਨਾਂ ਦਾ ਬੜਾ ਹਯਾ ਕਰਦੇ ਸਨ। ਜਿਸ ਵਕਤ ਜਿਹੜੇ ਸਿੱਖ ਬਰਾਦਰੀ ਹੈ, ਅੱਜ ਜਿਸ ਵਕਤ ਸਾਡੇ ਪਿੰਡ ਦੇ ਵਿੱਚ ਉਤਰਦੇ ਸਨ ਨਾ, ਇਹਨਾਂ ਦੇ ਕੋਲ ਹੁੰਦੀਆਂ ਸਨ ਘੋੜੀਆਂ। ਜਿਸ ਵਕਤ ਉਥੋਂ ਉਤਰਦੇ ਆਪਣਾ ਘੋੜੀ ਤੇ ਆਉਣਾ, ਔਰ ਪਿੰਡ ਦੇ ਵਿੱਚ ਆਣ ਕੇ ਨਾ ਉਤਰ ਜਾਣਾ, ਕਿਉਂਕਿ ਦੀਵਾਰਾਂ ਜਰਾ ਛੋਟੀਆਂ ਹੁੰਦੀਆਂ ਸਨ, ਕੰਧਾਂ ਛੋਟੀਆਂ ਹੁੰਦੀਆਂ ਸਨ, ਤੇ ਸਿੱਖ ਬਰਾਦਰੀ ਜਿਹੜੀ ਸੀ ਨਾ ਬੜਾ ਹਯਾ ਕਰਦੀ ਸੀ, ਮਾਵਾਂ ਭੈਣਾਂ ਦਾ ਬੜਾ ਹਯਾ ਕਰਦੀ ਸੀ। ਸ਼ਰਮੋ ਹਯਾ ਉਹਨਾਂ ਦੀ ਅੱਖਾਂ 'ਚ ਬੜਾ ਸੀ। ਜਿਸ ਵਕਤ ਆਉਣਾ ਤੇ ਉਹਨਾਂ ਫਿਰ ਘੋੜੀ ਤੋਂ ਲੈ ਕੇ ਤੇ ਆਪਣੇ ਘਰ ਜਾਣਾ। ਇਸ ਵਾਸਤੇ ਸਾਨੂੰ ਇਸ ਵਕਤ ਬੜਾ ਹੀ ਯਾਦ ਕਰਦੇ ਨੇ, ਕਿਉਂਕਿ ਵੇਖੋ 77 ਸਾਲ ਹੋ ਗਏ ਨੇ। ਉਹਨਾਂ ਦੇ ਦਿਲ ਵਿੱਚ ਵੀ ਸਾਡੀ ਤੜਪ ਹੈ, ਔਰ ਸਾਡੇ ਦਿਲ ਵਿੱਚ ਉਹਨਾਂ ਦੀ ਤੜਪ ਹੈ। ਅਸੀਂ ਤੇ 77 ਸਾਲ ਹੋ ਗਏ ਜਦੋਂ ਅੱਬਾ ਜੀ ਨੇ ਸਾਨੂੰ ਦੱਸਿਆ ਨਾ ਇਹ ਖਤ ਦਾ, ਤੇ ਸਾਡੇ ਦਿਲ ਵਿੱਚ ਸਗੋਂ ਜ਼ਿਆਦਾ ਤੜਪ ਆਈ। ਅੱਛਾ ਭਾ, ਪਤਾ ਨਹੀਂ ਸੀ ਲੱਗਦਾ। ਅੱਛਾ ਭਾ, ਇੱਕ ਮੈਂ ਚੀਜ਼ ਵੇਖਣਾ, ਮੈਂ ਕਿ ਤਕਰੀਬਨ ਤੁਹਾਡੇ ਅੱਬੇ ਨੂੰ ਫੌਤ ਹੋਏ ਨੂੰ 7-8 ਸਾਲ ਹੋ ਗਏ। ਹਾਂਜੀ, 7-8 ਸਾਲਾਂ ਤੋਂ ਤੁਸੀਂ ਇਹ ਖਤ ਸੰਭਾਲਿਆ, ਕਿਉਂ ਸਮਝਿਆ? ਇਹੋ ਹੀ ਸਮਝ ਗਏ ਕਿ ਮੈਨੂੰ ਉਮੀਦ ਸੀ, ਅੱਛਾ, ਮੈਨੂੰ ਯਕੀਨ ਸੀ। ਮੈਂ ਕਹਿਣਾ ਸਾਂ ਕਿ ਮੈਂ ਦਿਲ ਵਿੱਚ ਸੋਚਣਾ ਸਾਂ ਇਹ ਗੱਲ ਕਿ ਮੈਂ ਯਾਰ ਨਾ ਨਨਕਾਣੇ ਜਾਵਾਂ। ਅੱਛਾ ਅੱਛਾ। ਨਨਕਾਣੇ ਜਾ ਕੇ ਇਹ ਮੈਂ ਖਤ ਵਿਖਾਵਾਂ, ਤੇ ਗਾਉਂ ਮਤਲਬ ਕਿ ਰਤਕ ਜ਼ਿਲ੍ਹਾ ਕਰਨਾਰ, ਤਹਿਸੀਲ ਅਸੰਧ, ਇਹ ਜਦੋਂ ਮੈਂ ਦੱਸਾਂਗਾ ਤੇ ਮੇਰੇ ਨਾਲ ਜ਼ਰੂਰ ਮੁਲਾਕਾਤ ਹੋ ਜਾਏਗੀ। ਮੈਂ ਇਸੇ ਵਾਸਤੇ ਸਾਂਭਿਆ ਸੀ ਕਿ ਮੇਰੀ ਮੁਲਾਕਾਤ ਕਰਾਓ, ਤੇ ਮੈਨੂੰ ਬੜੀ ਖੁਸ਼ੀ ਹੋਈ ਹੈ ਤੁਹਾਡੇ ਆ ਜਿਹੜਾ ਮੇਰਾ ਪਿੰਡ ਮੇਰਾ ਪੰਜਾਬ, ਇਸ ਚੈਨਲ ਨੇ ਮੇਰੀ ਮੁਲਾਕਾਤ ਕਰਾ ਦਿੱਤੀ ਹੈ। ਦਿਨ ਦੁਗਣੀ ਤੇ ਰਾਤ ਚੌਗਣੀ ਇਹਨਾਂ ਦੀ ਅੱਲਾਹ ਤਾਲਾ ਬਰਕਤ ਪਾਏ, ਉਮਰ ਵਿੱਚ ਵੀ ਬਰਕਤ ਪਾਏ, ਇਹਨਾਂ ਦੇ ਖਿਆਲਾਤ ਵਿੱਚ ਵੀ ਬਰਕਤ ਪਾਏ, ਤੇ ਇਹਨਾਂ ਦੇ ਕਾਰੋਬਾਰ ਵਿੱਚ ਵੀ ਬਰਕਤ ਪਾਏ। ਜਿਨ੍ਹਾਂ ਨੇ 77 ਸਾਲ ਬਾਅਦ ਜਿਹੜੇ ਪਿਓ ਨਹੀਂ ਮਿਲ ਸਕੇ, ਉਹਨਾਂ ਦੀ ਔਲਾਦਾਂ ਨੂੰ ਆਪਸ ਵਿੱਚ ਮਿਲਾ ਦਿੱਤਾ। ਕਿਉਂਕਿ ਜਿਹੜੀ ਇਨਸਾਨ ਦੀ ਜਿਹੜੇ ਨਾ ਇਨਸਾਨੀਅਤ, ਇਨਸਾਨ ਨੂੰ ਪਿਆਰ ਕਰਨਾ, ਮਜ਼ਹਬ ਤੇ ਇੱਕ ਅਲੱਗਾ ਚੀਜ਼ ਹੈ ਨਾ, ਇਹ ਇਨਸਾਨ ਨੂੰ ਇਨਸਾਨ ਨਾਲ ਪਿਆਰ ਕਰਨਾ, ਇਹ ਬੜੀ ਵੱਡੀ ਇਬਾਦਤ ਹੈ। ਕਿਉਂਕਿ ਇਹ ਜਿਹੜੀ ਨਾ ਇਨਸਾਨ ਨਾਲ ਇਨਸਾਨ ਪਿਆਰ ਕਰਨਾ ਦਿਲ ਜੋੜਨ ਵਾਲੀ ਗੱਲ ਹੈ, ਖਾਨਦਾਨ ਜੋੜਨ ਵਾਲੀ ਗੱਲ ਹੈ, ਮਿਲਾਪ ਇੱਕ ਦੂਜੇ ਨਾਲ ਕਰਾ ਦੇਣੇ, ਇਹ ਬੜੀ ਵੱਡੀ ਗੱਲ ਹੈ। ਤੇ ਉੱਥੇ ਜਿਸ ਵਕਤ ਮਤਲਬ ਕਿ ਨਨਕਾਣੇ ਸਾਹਿਬ ਨਾਲ ਮੈਂ ਸੋਚਿਆ ਕਿ ਵੀ ਇੰਜ ਕਰਾਂਗੇ, ਤੇ ਹੁਣ ਤੁਹਾਡੇ ਨਾਲ ਮੁਲਾਕਾਤ ਹੋ ਗਈ, ਤੁਸੀਂ ਸਾਡੀ ਮੁਲਾਕਾਤ ਕਰਾ ਦਿੱਤੀ ਹੈ, ਇਹ ਬੜੀ ਵੱਡੀ ਗੱਲ ਹੈ। ਕੱਲ ਪਰਸੋਂ ਵੀਡੀਓ ਚੜੀ ਤੁਹਾਨੂੰ ਮੈਂ ਕਿਹਾ ਕਿ ਤੁਹਾਡਾ ਰਾਬਤਾ ਲਾਜ਼ਮ ਅੱਲਾਹ ਕਰੇ ਆਮੀਨ ਇਨਸ਼ਾਅੱਲਾ। ਬੜੀ ਅੱਛਾ ਭਾ, ਹੁਣ ਥੋੜਾ ਤੁਹਾਡੇ ਵੇਖਣ ਵਾਲਾ ਖਤ ਥੋੜਾ ਸੁਣਾਓ ਹਾਂ ਪੜ੍ਹ ਕੇ। ਹਾਂਜੀ, ਜਿਹੜਾ ਖਤ ਕਿਰਪਾਲ ਸਿੰਘ ਨੇ ਆਪਣੇ ਹੱਥਾਂ ਨਾਲ ਲਿਖਿਆ, ਹਾਂਜੀ, ਉਹਦੇ ਵਿੱਚ ਕੀ ਜਜ਼ਬਾਤ ਆਪਣੇ ਲਿਖੇ? ਮੈਂ ਕਹਿੰਦਾ ਜੀ ਜਜ਼ਬਾਤ ਸਾਡੇ ਜੀ ਬੜੇ ਆ, ਅਸੀਂ ਮੈਂ ਤੇ ਨਾ ਦਿਹਾੜੀ ਦਾ 2 ਵਾਰੀ ਪੜ੍ਹਨਾ ਜੀ, ਸਹੀ ਪੁੱਛੋ ਤੇ। ਇਹ ਲਿਖਿਆ ਜੀ ਉੱਤੇ ਆਪਣਾ ਉਹਨੇ ਪਤਾ ਲਿਖਿਆ ਹੈ ਕਿ ਗਾਉਂ ਰਤਕ, ਜ਼ਿਲ੍ਹਾ ਕਰਨਾਰ, ਤੇ ਤਹਿਸੀਲ ਅਸੰਧ, ਤੇ ਡਾਕਖਾਨਾ ਮੰਪਲਾਣਾ। ਉਹਨਾਂ ਲਿਖਿਆ ਆਪਣੇ ਪਿਆਰ ਮੁਹੱਬਤ ਨਾਲ ਹੈ ਜੀ ਕਿ ਫकीर मोहम्मद डॉक्टर मैं बहुत दुख के साथ लिख रहा हूँ। हाय हाय हाय, फकीर मोहम्मद डॉक्टर मैं बहुत दुख के साथ लिख रहा हूँ, तो मैं नबी का वास्ता। ਹਾਏ ਹਾਏ, ਦੇਖ ਲਓ ਤੂੰ ਹਿਸਾਬ ਲਾ ਕੇ ਉਹਨੂੰ ਪਤਾ ਕਿ ਇਹਨੂੰ ਨਬੀ ਨਾਲ ਬੜਾ ਪਿਆਰ, ਮੁਸਲਮਾਨ ਕਿਸ ਤਰ੍ਹਾਂ ਮੈਨੂੰ ਮੇਰਾ ਵਾਸਤਾ ਨੂੰ ਛੇਤੀ ਮਿਲਿਆ। ਨਬੀ ਦੇ ਨਾਂ ਤੋਂ ਮਰ ਕੱਟ ਜਾਂਦੇ। ਹਾਂਜੀ ਹਾਂਜੀ, ਕਿਉਂ ਨਹੀਂ ਜੀ, ਸਾਨੂੰ ਨਬੀ ਤੋਂ ਬਾਅਦ तुम्हें नबी का वास्ता मुझे यात्री एक बार दिखा दो।
अपने घर दे रस की तड़पे। हाँ यात्री एक बार मुझे दिखा दो, सारी यात्री में तुम्हारा और हमारा बहुत ही प्यार था। हाय हाय हम एक ही घर के फर्द थे, देख लो इतना प्यार से कि खाना पीना इकट्ठा हाँ जी। यारी दोस्ती नहीं हम ही घर एक घर के फर्द थे। तो मैं रजीत सिंह की मड़ी 26 तारीख को लाहौर में आया हुआ था। अच्छा एक आदमी मुझे जबरा का मिला, देख लो जबरा याद सी उन्होंने सारे विरकां दे सिख हाँ जी पिंड सन नाल एक आदमी मुझे जबरा का मिला, उसको मैंने पूछा कि मलक इब्राहिम सच्चा सौदा वाले को जानते हो? अच्छा क्योंकि मुलाकात होती नहीं सी ना पहला इब्राहिम नाल। अच्छा अच्छा हाँ जी, उसने बताया कि हाँ मैं जानता हूँ, क्योंकि वो आदमी बहुत जगह इब्राहिम मनिया चंगा बंदा से। उस आदमी को मैंने कार करा कर दी, गाड़ी करा कर दी। अच्छा। उस आदमी को जबराले को ये बाबे करपाल सिंह ने करा के करपाल सिंह ने करवा के पल्लियों करा के दी पल्लियों करा के देते। वाह जी वाह एडी मोहब्बत ना। हाँ उस आदमी को मैंने कार करा कर दी कि इब्राहिम को जल्द अज जल्द मेरे पास लाओ, जल्द अज जल्द लेकर आओ। हाँ भी इन्ने साल हो गए तकरीबन उदों जो खत पाया 7 साल पहले यानी 70 साल बाद 70 साल बाद भी मिले हैं तो दोबारा वेखी एक दूसरे हाँ जी। हाँ हाँ अच्छा, उस आदमी को इब्राहिम मंडी फरूखाबाद में मिल गया, जिन्हों पहले ना सी चूड़काना फिर फरूखाबाद। फरूखाबाद है हाँ जी, फरूखाबाद में मिल गया और वो मेरे पास लाहौर लेकर आ गया। लाहौर लेकर आ गया। अच्छा इब्राहिम की वहां मेरे साथ मुलाकात हुई और फिर मैंने ये खत इब्राहिम को लिखकर दे दिया और खत को लिखकर दे दिया। देखो रजिस्ट्री बहुत जल्दी कर दो, देख देने कि रजिस्ट्री बहुत जल्दी कर दो, क्योंकि रजिस्ट्री रुकती नहीं, छुट्टी रुक जाती है। रजिस्ट्री करा दे छेती मेरे को पहुंचे हैं मेरे को पहुंच जावे ते छुट्टी रुक जाती है, रजिस्ट्री नहीं रुकती। अच्छा, उन्हें फिर अपने मुहब्बत प्यार वाले जेडे बंदे सन ना, उन्हों का नाम लिख के लिया। अच्छा होरां दे भी नाम लिखे? हाँ जी, उन्होंने नाम लिखिया है कि अहमद शेख, गुलाम मोहम्मद खुआरा, मेरा खुआरा, निशान खुआरा, बरकत खुआरा, अली खुआरा, वली खुआरा, पीरा खुआरा, इनमें से जो भी आदमी जिंदा है इनको इनके नाम लिखकर मुझे भेजो। बकलम खुद करपाल सिंह वलदान सिंह। वाह जी वाह। देख लो कि आ जड़े बंदे ने अहमद शेख, उन्होंने 2-3 साल हो गए फौत होए नूं। अच्छा अच्छा ही फौत हो गए। हाँ जी, बरकत खुआरा जड़ा जे उन्होंने काफ़ी साल हो गए ने। अली खुआरा उन्होंने भी काफ़ी साल हो गए ने। वली खुआरा उन्होंने इन्हां दी औलादां जड़ियां ना वो साडे नाल मिलदियां। अच्छा अच्छा हाँ जी, 70 साल बाद फिर तुहाड़ा 70 साल बाद साडी ना ਇਹ ਮੁਲਾਕਾਤ ਖਤ ਨੇ ਕਰਾ ਦਿੱਤੀ ਹੈ। ਖਤ ਨੇ ਮਿਲਾਤਾ ਔਰ ਮਿਹਨਤ ਜਿਹੜੀ ਹੈ ਤੁਹਾਡੀ ਹੈ, ਕਿਉਂਕਿ ਖਤ ਤੇ ਮੈਂ ਲੈ ਕੇ ਲਾਈ ਫਿਰਨਾ ਅੱਜ ਦੇ ਜ਼ਰੀਆ ਬਣਿਆ ਜੀ, ਅੱਲਾਹ ਪਾਕ ਦਾ ਮਿਲਾਇਆ। ਹਾਂਜੀ ਹਾਂਜੀ, ਬਹੁਤ ਤੁਹਾਡੇ ਨਾਲ ਮਿਹਰਬਾਨੀ ਕਿ ਤੁਸੀਂ ਸਾਡੀ ਮੁਲਾਕਾਤ 77 ਸਾਲ ਬਾਅਦ ਜਿਹੜੀ ਹੈ ਨਾ ਖਤ ਨਾਲ ਕਰਾਤੀ ਹੈ। ਖਤ ਨੇ ਜਿਹੜਾ ਨਾ ਸਾਡੇ ਨਾਲ ਉਧਰ ਇੰਡੀਆ ਦੇ ਵਿੱਚ ਕਰਾਤੀ ਹੈ। ਹਾਂਜੀ ਹਾਂਜੀ ਹਾਂਜੀ। ਲੋ ਜੀ ਨਾਜ਼ਰੀਨ, ਹੁਣ ਕਰਾਨੇ ਇਹਨਾਂ ਦੀ ਗੱਲ ਬਾਬਾ ਜੀ ਕਰਪਾਲ ਸਿੰਘ ਦਾ ਬੇਟਾ ਜਸਵੰਤ ਸਿੰਘ ਨਾਲ ਜਿਹੜੇ ਉਸ ਟਾਈਮ ਉਹ ਵੀ ਇਸ ਟਾਈਮ ਤਕਰੀਬਨ 60-70 ਸਾਲ ਦੇ ਹੋ ਗਏ ਨੇ, ਵਡੇਰੇ ਨੇ। ਤੇ ਬਾਬਾ ਫਕੀਰ ਡਾਕਟਰ ਬਾਬਾ ਫਕੀਰ ਮੁਹੰਮਦ ਜਿਹੜੇ ਨੇ ਉਹਨਾਂ ਦੇ ਬੇਟੇ ਸਾਹਮਣੇ ਜਿਹੜੇ ਤੁਹਾਨੂੰ ਖਤ ਸੁਣਾ ਰਹੇ ਸਨ। ਇਹਨਾਂ ਦੀ ਤੜਪ ਤੁਸੀਂ ਵੇਖ ਲਈ, ਇਹਨਾਂ ਨੂੰ ਕਿੰਨਾ ਪਿਆਰ ਹੈ ਕਿ ਮੈਂ ਕਿਸ ਤਰ੍ਹਾਂ ਜਿਹੜਾ ਉਹਨਾਂ ਨਾਲ ਰਾਬਤਾ ਮੇਰਾ ਹੋਏ। ਤੇ ਹੁਣ ਇਹਨਾਂ ਦੀ ਗੱਲ ਕਰਾਨੇ ਆ, ਵੇਖਨੇ ਇਹਨਾਂ ਦੇ ਰਿਐਕਸ਼ਨ ਤੇ ਕੀ ਗੱਲਾਂ ਕਰਦੇ ਨੇ, ਕੀ ਆਪਣੇ ਦੁੱਖ ਸੁੱਖ ਬੋਲਦੇ ਨੇ। ਚਲੋ ਇਹਨਾਂ ਦੀ ਗੱਲ ਕਰਾਨੇ ਹੁਣ। ਮਾਸ਼ਾਅੱਲਾ ਮਾਸ਼ਾਅੱਲਾ। ਸਤਿ ਸ੍ਰੀ ਅਕਾਲ, ਵਾਹਿਗੁਰੂ ਦੀ ਜੈ। हाथ थले करो, थले करो। हेलो, बात कर। खैरियत, ठीक ठाक। जसवंत सिंह करपार वल्द दान सिंह दा माशाअल्लाह माशाअल्लाह, बड़ी खुशी हुई है जी देख के, बड़ी खुशी हुई है। तुसी किंदे बेटे बोल रहे जे? हेलो, तुसी किंदे बेटे बोल रहे जे? मैं किना? हाँ जी, मैं लड़के से एक लड़की है। अच्छा जी, अच्छा अच्छा, ठीक। छोटे से वो फालतू हो गए। मैं कल ले अच्छा जी। कितने भरा हो?
ਮੈਂ ਡਾਕਟਰ ਫਕੀਰ ਮੁਹੰਮਦ ਜਿਹੜਾ ਸੀ ਤੁਹਾਡੇ ਵਾਲਦ ਦਾ ਬੇਲੀ ਜਿਹੜਾ ਸੀ ਨਾ ਉਹਦਾ ਪੁੱਤਰ ਹਾਂ। ਹਾਂਜੀ ਮੈਨੂੰ ਸਮਝ ਗਿਆ, ਪਤਾ ਲੱਗ ਗਿਆ ਮੈਨੂੰ। ਤੇ ਅਸੀਂ ਵੀ ਤਿੰਨ ਭਰਾ ਵਾਂ ਤੇ ਸਾਰੇ। ਹਾਂਜੀ ਅਸੀਂ ਡਾਕਟਰ ਹਾਂ। ਅੱਛਾ ਅੱਛਾ ਆਪਣੇ ਯਾਤਰੀ ਦੇ ਵਿੱਚ ਹੀ ਆ, ਯਾਤਰੀ ਦੇ ਵਿੱਚ, ਯਾਤਰੀ ਕੋਨਾ। ਜਾਤਰੀ ਦੇ ਰਹਿੰਦੇ ਹੋ ਨਾ? ਹਾਂਜੀ ਯਾਤਰੀ ਦੇ ਆ। ਤੇ ਤੁਹਾਡਾ ਜਿਹੜਾ ਘਰ ਹੈ ਉੱਥੇ ਅਸੀਂ ਆਉਣੇ ਜਾਂਦੇ ਆ, ਮਰੀਜ਼ ਵੇਖਦੇ ਆ। ਬੜਾ ਅਸੀਂ ਜਦੋਂ ਜਾਂਦੇ ਆ ਨਾ ਉਸ ਘਰ ਬੜਾ ਯਾਦ ਕਰਦੇ ਆ, ਬੜਾ ਯਾਦ ਕਰਦੇ ਆ। ਹਾਂਜੀ ਸਾਡਾ ਘਰ ਉਸੇ ਤਰ੍ਹਾਂ ਪੁਰਾਣਾ ਹੀ ਘਰ। ਉਸੇ ਤਰ੍ਹਾਂ ਪੁਰਾਣਾ ਘਰ ਹੈ। ਖਲੋਤਾ ਹਾਂਜੀ। ਤੇ ਜਦੋਂ ਤੁਸੀਂ ਹਾਂਜੀ ਤੁਸੀਂ ਆਓ ਇੱਥੇ ਮੱਥਾ ਟੇਕਣ ਵਾਸਤੇ, ਤੁਹਾਨੂੰ ਅਸੀਂ ਨਾਲ ਲੈ ਕੇ ਜਾਵਾਂਗੇ, ਘਰ ਉੱਥੇ ਵਿਖਾਵਾਂਗੇ। ਚਾਰ ਵਾਰੀ ਹੋਇਆ ਨਾ ਪਾਕਿਸਤਾਨ। ਤੇ ਯਾਰ ਸਾਨੂੰ ਤੇ ਪਤਾ ਹੀ ਨਹੀਂ ਲੱਗਾ, ਤੇ ਸਾਨੂੰ ਤੇ ਪਤਾ ਹੀ ਨਹੀਂ ਲੱਗਾ। ਉਦੋਂ ਮੈਨੂੰ ਪਤਾ ਨਹੀਂ ਸੀ ਨਾ ਤੁਹਾਡਾ, ਹੁਣ ਪਤਾ ਲੱਗ ਗਿਆ ਹੋਣਾ ਹੋਵੇਗਾ। ਜ਼ਰੂਰ ਆਉਣਾ। ਹਾਂ ਤੁਹਾਡਾ ਜ਼ਰੂਰ। ਨਵੀਂ ਯਾਤਰੀ ਪੁਰਾਣੀ ਯਾਤਰੀ? ਪੁਰਾਣੀ ਯਾਤਰੀ ਤੁਹਾਡੀ, ਸਿੱਖਾਂ ਵਾਲੀ ਯਾਤਰੀ, ਸਰਦਾਰਾਂ ਦੀ ਯਾਤਰੀ। ਹਾਂਜੀ ਹਾਂਜੀ ਮੈਨੂੰ ਪਤਾ ਮੇਰੇ ਜਿਹੜੇ ਫੋਨ ਨੰਬਰ ਦੇ ਦਿਆ। ਅੱਛਾ ਇਹ ਤੁਹਾਨੂੰ ਜਿਹੜੇ ਜਿੱਥੇ ਅਸੀਂ WhatsApp ਤੇ ਗੱਲ ਕਰ ਰਹੇ ਆ ਨਾ, ਇਹੋ ਹੀ ਨੰਬਰ ਜਿਹੜਾ ਜੇ ਇਹਦੇ ਨਾਲ ਹੀ ਤੁਸੀਂ ਗੱਲ ਕਰਨੀ ਹੈ। ਅੱਛਾ ਤੁਹਾਡੇ ਜਿਹੜੇ ਸੀ ਨਾ ਸਾਡੇ ਵੱਡੇ, ਉਹ ਸਾਰੇ ਦੱਸਦੇ ਸਨ ਕਿ ਤੁਹਾਡੇ ਜਿਹੜੇ ਨੇ ਵਾਲਦ ਸਾਹਿਬ ਕਿਰਪਾਲ ਸਿੰਘ ਵਲਦਾਨ ਸਿੰਘ ਜਿਹੜਾ ਸੀ ਤੁਹਾਡੇ ਇੱਥੇ ਨੰਬਰਦਾਰ ਸਨ, ਸਾਡੇ ਪਿੰਡ ਦੇ ਨੰਬਰਦਾਰ ਸਨ। ਮੇਰੇ ਵਾਲਦ ਸਾਹਿਬ ਜਿਹੜੇ ਨਾ ਤੁਹਾਡੇ ਆਪਣੇ ਵਾਲਦ ਸਾਹਿਬ ਨਾਲ ਖੇਡਦੇ ਰਹੇ ਨੇ ਤੇ ਬੜੀਆਂ ਸਿਫਤਾਂ ਸੁਣਾਉਂਦੇ ਨੇ ਸਾਡਾ। ਮੇਰਾ ਬੜਾ ਦਿਲ ਕਰਦਾ ਸੀ, ਮੇਰਾ 77 ਸਾਲ ਹੋ ਗਏ ਨੇ, ਬੜਾ ਦਿਲ ਕਰਦਾ ਸੀ ਤੁਹਾਨੂੰ ਮਿਲਣ ਤੇ, ਪਰ ਮੈਂ ਮਜਬੂਰ ਸਾਂ ਵੀ ਮੈਂ ਕਿਵੇਂ ਜਾਂਦਾ। ਤੇ ਮੈਂ ਫਿਰ ਆਪਣੀ ਖਾਹਿਸ਼ ਕੀਤੀ, ਮੇਰੀ ਖਾਹਿਸ਼ ਰੱਬ ਨੇ ਪੂਰੀ ਕਰ ਦਿੱਤੀ, ਕਿਉਂਕਿ ਮੇਰਾ ਚੈਨਲ ਮੇਰਾ ਪੰਜਾਬ, ਮੇਰਾ ਪਿੰਡ ਮੇਰਾ ਪੰਜਾਬ, ਇਹਨੇ ਸਾਨੂੰ ਮਿਲਾ ਦਿੱਤਾ ਆਪਸ ਵਿੱਚ। ਇਸ ਚੈਨਲ ਨੇ ਆਪਸ ਵਿੱਚ ਮਿਲਾ ਦਿੱਤਾ, ਕਿਉਂਕਿ ਉਸ ਤੁਹਾਡੇ ਅੱਬਾ ਜੀ ਦਾ ਜਿਹੜਾ ਖਾਤੇ ਨਾ ਆ ਮੇਰੇ ਕੋਲ ਹੁਣ ਵੀ ਇਹ ਮੈਂ ਸੰਭਾਲ ਕੇ ਰੱਖਿਆ 10 ਸਾਲ ਹੋ ਗਏ। ਅੱਛਾ ਇਹ ਖਤ ਜਿਹੜਾ ਹੈ ਤੁਹਾਡੇ ਵਾਲਦ ਨੇ ਜਦੋਂ ਰਣਜੀਤ ਸਿੰਘ ਦੀ ਬਣੀ ਤੇ ਆਏ ਸਨ ਨਾ, ਲਾਹੌਰ ਵਾਲਾ ਜਿਹੜਾ ਹੈ ਡੇਰਾ ਸਾਹਿਬ ਹਾਂਜੀ, ਉੱਥੇ ਆਏ ਸਨ ਨਾ ਮੜੀ ਤੇ ਉੱਥੇ ਫਿਰ ਖਾਹਿਸ਼ ਕੀਤੀ ਉਹਨਾਂ ਮੇਰੇ ਵਾਲਦ ਨੂੰ ਮਿਲਣ ਦੀ। ਉਹਨਾਂ ਨੂੰ ਉੱਥੇ ਝਬਰਾਂ ਦਾ ਬੰਦਾ ਇੱਕ ਮਿਲਿਆ, ਇਬਰਾਹੀਮ, ਜਿਹੜਾ ਸੱਚੇ ਸੌਦੇ ਰਹਿੰਦਾ ਸੀ, ਤੇ ਸੱਚੇ ਸੌਦੇ ਇੱਕ ਗੁਰਦੁਆਰਾ ਬੜਾ ਵੱਡਾ। ਤੇ ਤੁਹਾਡੇ ਜਿਹੜੇ ਸੀ ਨਾ ਵਾਲਦ ਸਾਹਿਬ, ਇਹ ਕਿਰਪਾਲ ਸਿੰਘ ਤੇ ਵਲਦਾਨ ਸਿੰਘ, ਇਹ ਦੋਵੇਂ ਪਿਓ ਪੁੱਤਰ ਜਾਂਦੇ ਹੁੰਦੇ ਸਨ ਉੱਥੇ ਗੁਰਦੁਆਰੇ ਯਾਤਰੀਆਂ, ਉੱਥੇ ਜਾ ਕੇ ਮੱਥਾ ਟੇਕਦੇ ਹੁੰਦੇ ਸਨ। ਤੇ ਉੱਥੋਂ ਜਿਸ ਵਕਤ ਆਉਂਦੇ ਸਨ ਉੱਥੇ ਇੱਕ ਬੇਲੀ ਬਣ ਗਿਆ ਇਬਰਾਹੀਮ, ਤੁਹਾਡੇ ਵਾਲਦ ਦਾ। ਹਾਂਜੀ ਤੇ ਮੇਰੇ ਵਾਲਦ ਦਾ ਤੇ ਅੱਗੇ ਦੋਸਤ ਸੀ, ਉਹ ਮੇਰੇ ਜਿਹੜਾ ਇਬਰਾਹੀਮ ਸੀ ਉਹ ਮੇਰੇ ਵਾਲਦ ਦਾ ਵੀ ਦੋਸਤ ਬਣ ਗਿਆ। ਅੱਛਾ ਉਹ ਫਿਰ ਜਿਸ ਵਕਤ ਤੁਹਾਡੇ ਵਾਲਦ ਨੇ ਲਾਹੌਰੋਂ ਖਾਹਿਸ਼ ਕੀਤੀ ਕਿ ਮੈਂ ਮਿਲ ਕੇ ਆਵਾਂ, ਉਹਨਾਂ ਫਿਰ ਖਤ ਘੱਲਿਆ, ਇਹ ਖਤ ਘੱਲਿਆ ਕਿ ਜਾ ਕੇ ਨਾ ਫਕੀਰ ਮੁਹੰਮਦ ਨੂੰ ਲੈ ਕੇ ਆ। ਉਹ ਇਬਰਾਹੀਮ ਦੇ ਨਾਲ ਗੱਲ ਹੋਈ ਤੇ ਇਬਰਾਹੀਮ ਮੇਰੇ ਵਾਲਦ ਕੋਲ ਆ ਗਿਆ। ਤੇ ਮੇਰੇ ਵਾਲਦ ਉਸ ਵਕਤ ਜਿਸ ਵਕਤ ਕਾਰ ਕਰਾਈ, ਗੱਡੀ ਕਰਾਈ, ਤੇ ਜਿਸ ਵਕਤ ਲਾਹੌਰ ਗਏ ਤੇ ਉਦੋਂ ਉਸ ਵਕਤ ਉਹ ਬੇਲੀ ਜਿਹੜਾ ਸੀ ਮੇਰੇ ਵਾਲਦ ਦਾ, ਉਹ ਜੱਥਾ ਜਿਹੜਾ ਸੀ ਨਾ ਉਹ ਇੰਡੀਆ ਚਲਾ ਗਿਆ ਸੀ। ਹਾਂਜੀ ਵਿਛੋੜੇ ਫਿਰ ਪੈ ਗਏ। ਤੇ ਜਿਸ ਵਕਤ ਵਿਛੋੜੇ ਜਦੋਂ ਪੈ ਗਏ, ਆ ਖਤ ਨੂੰ ਜਨਾਬ ਸੀਨੇ ਨਾਲ ਲਾ ਕੇ ਅੱਬਾ ਜੀ ਨਾ ਹਰ ਵਕਤ ਹੀ ਯਾਦ ਕਰਦੇ ਹੁੰਦੇ ਸਨ, ਹਰ ਵਕਤ ਹੀ ਯਾਦ ਕਰਦੇ ਹੁੰਦੇ ਸਨ। ਤੇ ਮੇਰੇ ਵਾਲਦ ਸਾਹਿਬ ਜਿਹੜੇ ਸਨ ਉਹ 2 ਸਾਲ ਬਾਅਦ, ਉਹ ਖਤ ਦੇ ਬਾਅਦ 2 ਸਾਲ ਬਾਅਦ ਫੌਤ ਹੋ ਗਏ, ਪੂਰੇ ਹੋ ਗਏ। ਤੇ ਜਿਸ ਵਕਤ ਉਸ ਖਤ ਨੂੰ ਮੈਂ ਆਪਣੇ ਸੀਨੇ ਨਾਲ ਲਾਇਆ, ਮੈਂ ਕਿਹਾ ਵੀ ਮੈਂ ਆਪਣੇ ਵਾਲਦ ਦੇ ਜਿਹੜੇ ਬੇਲੀ ਨੇ ਨਾ ਉਹਨਾਂ ਨੂੰ ਜ਼ਰੂਰ ਮਿਲਣਾ, ਕਿਉਂਕਿ ਜੇ ਉਹ ਚਲੇ ਗਏ ਹੋਣਗੇ ਤੇ ਉਹਨਾਂ ਦੇ ਜਿਹੜੀ ਔਲਾਦ ਹੈ
ਉਹ ਸਾਨੂੰ ਜ਼ਰੂਰ ਮਿਲੇਗੀ। ਮੈਂ ਖਾਹਿਸ਼ ਲੈ ਕੇ ਤੇ ਜ਼ਰੂਰ ਇਹ ਆਪਣੇ ਦਿਲ 'ਚ ਰੱਖੀ ਸੀ। ਮੈਂ ਕਿਹਾ ਚਲੋ ਨਨਕਾਣੇ ਜਾ ਕੇ ਤੇ ਮੈਂ ਰਾਬਤਾ ਕਰਾਂਗਾ ਤੇ ਇਨਸ਼ਾਅੱਲਾ ਤਾਲਾ ਮੈਨੂੰ ਜ਼ਰੂਰ ਮੁਲਾਕਾਤ ਮੇਰੀ ਹੋਏਗੀ। ਪਰ ਮੈਂ ਖਾਹਿਸ਼ ਦੇ ਨਾਲ ਇਹ ਖਾਹਿਸ਼ ਕਰਦਾ ਇਨਸ਼ਾਅੱਲਾ ਫਿਰ ਰੱਬ ਨੇ ਮੇਰੀ ਸੁਣ ਲਈ ਤੇ ਆ ਜਿਹੜਾ ਮੇਰਾ ਪਿੰਡ ਮੇਰਾ ਪੰਜਾਬ ਇਹ ਚੈਨਲ ਨੇ ਸਾਡੀ ਮੁਲਾਕਾਤ ਕਰਾ ਦਿੱਤੀ। ਜਿਸ ਵਕਤ ਮੁਲਾਕਾਤ ਕਰਾ ਦਿੱਤੀ ਤੇ ਮੇਰਾ ਦਿਲ ਬੜਾ ਖੁਸ਼ ਹੋਇਆ ਤੇ ਤੁਹਾਨੂੰ ਵੇਖ ਕੇ ਮੇਰਾ ਦਿਲ ਤੇ ਬਹੁਤ ਜ਼ਿਆਦਾ ਹੀ ਖੁਸ਼ ਹੋਇਆ ਹੈ। ਹੁਣ ਤੁਸੀਂ ਤੁਸੀਂ ਵੀ ਕੋਈ ਗੱਲ ਸੁਣਾਓ ਨਾ ਆਪਣੀ ਜਿਹੜੀ ਹੈ ਇੱਥੇ ਜਦੋਂ ਆਏ ਤੇ ਫਿਰ ਕੀ ਬਣਿਆ? ਜਨਮ ਤਾਂ 1948 ਦਾ ਸੀ। ਹਾਂਜੀ। ਤੇ ਉਸ ਤੋਂ ਬਾਅਦ ਜਿਹੜੇ ਦਾਦਾ ਜੀ ਸਰਦਾਰ ਸਿੰਘ ਜਿਹੜੇ ਸਨ ਉਹ ਇੱਥੇ 3 ਵਾਰੀ ਸਰਪੰਚ ਬਣੇ ਨੇ ਤੇ ਆਣ ਕੇ ਪਕਾਣ ਗਏ। ਮਾਸ਼ਾਅੱਲਾ। ਤੇ ਬਹੁਤ ਇੱਜ਼ਤ ਸੀ ਪਿਤਾ ਜੀ ਦੀ, ਬਾਲ ਦੀ ਬਹੁਤ ਇੱਜ਼ਤ ਸੀ, ਕਰਪਾਲ ਸਿੰਘ ਦੀ ਵੀ, ਪ੍ਰਧਾਨ ਸਿੰਘ ਦੀ ਤਾਂ ਬਹੁਤ ਹੀ ਜ਼ਿਆਦਾ ਇੱਜ਼ਤ ਸੀ, ਬਹੁਤ ਇੱਜ਼ਤ ਹੈ। ਤੇ ਇੱਕ ਛੋਟਾ ਚਾਚਾ ਮੇਰਾ ਹੈ ਜੀ, ਅੱਛਾ, ਜੋ ਮੇਰੇ ਬਾਲ ਤੋਂ ਛੋਟੇ ਸਨ ਨਾ, ਉਹ ਹੀ ਹੈ ਨਾ। ਅੱਛਾ। ਤੇ ਬਾਕੀ 1991 ਚ ਫੌਤ ਹੋ ਗਏ ਸੀ। ਅੱਛਾ। ਦਾਦਾ ਜੀ ਦੇ 1985 ਨੂੰ ਫੌਤ ਹੋ ਗਈ ਸੀ, ਉਹ 1998 ਚ ਹੋ ਗਏ ਸੀ। ਅੱਛਾ। ਤੇ 2 ਭਰਾ ਵੀ ਛੋਟੇ ਫੌਤ ਹੋ ਗਏ ਨੇ, ਮੈਂ ਇਕੱਲਾ ਹੀ ਆ ਬਸ। ਅੱਛਾ। ਬੱਚੇ ਨੇ 2, ਮੇਰਾ 1 ਲੜਕਾ 2 ਲੜਕੀਆਂ ਨੇ। ਅੱਛਾ। ਤੇ ਬੜੇ ਸੁਖੀ ਨੇ ਘਰ ਦੇ, 2 ਬੜਾ ਵਧੀਆ ਪਰਿਵਾਰ, ਇੱਕ ਪੋਤਾ ਇੱਕ ਪੋਤੀ ਆ ਬੈਠੇ ਨੇ। ਅੱਛਾ, ਉਹਨਾਂ ਨਾਲ ਹੀ ਵਿਖਾਓ ਸਾਨੂੰ ਜ਼ਰਾ ਵਿਖਾਓ। ਮਾਸ਼ਾਅੱਲਾ ਮਾਸ਼ਾਅੱਲਾ। ਇਹਨਾਂ ਦਾ ਨਾਂ ਕੀ ਹੈ? ਆ ਮੇਰਾ ਪੁੱਤਰ ਹੈ। ਅੱਛਾ, ਤੁਹਾਡਾ ਪੁੱਤਰ ਹੈ? ਆ ਮੇਰਾ ਪੁੱਤਰ ਹੈ। ਇੱਕ ਆ ਮੇਰਾ ਪੁੱਤਰ ਹੈ ਤੇ ਇੱਕ ਆ ਮੇਰਾ ਪੁੱਤਰ ਹੈ। ਹਾਂਜੀ ਹਾਂਜੀ। ਸਾਡੀ ਮੁਲਾਕਾਤ ਜਿਹੜੀ ਹੈ ਨਾ, ਸਰਫਰਾਜ਼ ਨੂੰ। ਅੱਛਾ। ਹਾਂਜੀ। ਉਹ ਸਰਫਰਾਜ਼ ਉਹ ਨੌਕਰ ਦੀ ਗੱਲ ਕਰਦੇ ਨਾ? ਉਹ ਜਾਣਦੇ ਆ ਸਰਫਰਾਜ਼। ਅੱਛਾ, ਜਾਣਦੇ। ਹਾਂਜੀ ਹਾਂਜੀ। ਤੇ ਤੁਸੀਂ ਉੱਥੋਂ ਹੋ ਕੇ ਤੇ ਫਿਰ ਵਾਪਸ ਚਲੇ ਗਏ? ਮੈਨੂੰ ਪਤਾ ਨਹੀਂ ਸੀ ਭਾਈ ਤੁਹਾਡਾ। ਅੱਲਾ ਨੇ ਸਾਡਾ ਜ਼ਰੀਆ ਬਣਾ ਦਿੱਤਾ। ਹੁਣ ਜ਼ਰੂਰ ਮਿਲਾਂਗੇ। ਨਨਕਾਣੇ ਤੁਸੀਂ ਆਉਣਾ ਨਾ ਤੇ ਜ਼ਰੂਰ ਅਸੀਂ ਜਨਾਬ ਗੱਡੀਆਂ ਕਰਾ ਕੇ ਤੁਹਾਨੂੰ ਉੱਥੋਂ ਲੈ ਕੇ ਆਉਣਾ ਹੈ, ਲੈ ਕੇ ਤੁਹਾਡਾ ਘਰ ਤੁਹਾਨੂੰ ਵਿਖਾਣਾ ਹੈ। ਆਣ ਕੇ ਗਲੀਆਂ ਵਿਖਾਣੀਆਂ ਨੇ ਉਹ ਤੁਹਾਡੇ ਪਿਓ ਵਾਲੀਆਂ, ਫਿਰ ਤੁਹਾਨੂੰ ਉੱਥੇ ਆਪ ਛੱਡ ਕੇ ਆਵਾਂਗੇ ਅਸੀਂ। ਮੈਂ ਪਹਿਲਾਂ ਨਹੀਂ ਵੀ ਆਉਣਾ, ਹੁਣ ਜ਼ਰੂਰ ਆਵਾਂਗਾ। ਹੁਣ ਜ਼ਰੂਰ। ਬੜੀ ਗੱਲ ਹੈ, ਬੜੀ। ਅਸੀਂ ਫਿਰ ਕਹਾਂਗੇ ਤੇ ਗੁਰਪੁਰਬ ਤੇ ਆਓਗੇ? ਗੁਰਪੁਰਬ ਤੇ ਨਨਕਾਣੇ 2 ਤਰੀਕ ਦਾ ਵਿਆਹ ਹੈ, ਵਿਸਾਖੀ ਤੇ ਆ ਜਾਏਗਾ। ਹਾਂ, ਵਿਸਾਖੀ ਤੇ। ਚਲੋ ਠੀਕ ਹੈ, ਵਿਸਾਖੀ ਤੇ ਜਾਊਂਗਾ। ਚਲੋ ਠੀਕ ਹੈ। ਅਸੀਂ ਇੰਤਜ਼ਾਰ ਕਰਨਾ ਹੁਣ, ਇੰਤਜ਼ਾਰ ਕਰਨਾ। ਤੇ ਆ ਜਿਹੜਾ ਨੰਬਰ ਹੈ ਨਾ, ਇਸ ਨੰਬਰ ਤੇ ਸਾਡੇ ਨਾਲ ਮੁਲਾਕਾਤ ਕਰਦਿਆਂ ਰਹਿਣਾ। ਹਾਂਜੀ। ਇਹ ਮੁਲਾਕਾਤ ਕਰਦਿਆਂ ਰਹਿਣਾ। ਉਹ ਕਿਉਂਕਿ ਮਾਣ ਵੱਧਦਾ ਹੈ, ਉਹ ਖੂਨ ਵੱਧਦਾ ਹੈ, ਇੱਕ ਦੂਜੇ ਨਾਲ ਪਿਆਰ ਵੱਧਦਾ ਹੈ। ਹਾਂਜੀ। ਤੇ ਖਤ ਜਿਹੜਾ ਹੈ ਨਾ, ਇਹ ਖਤ ਇਹ ਸੰਭਾਲ ਕੇ ਮੈਂ ਰੱਖਾਂਗਾ ਤੇ ਆਣ ਕੇ ਤੁਸੀਂ ਪੜ੍ਹਨਾ, ਤੁਹਾਨੂੰ ਵਿਖਾਣਾ। 8 ਸਾਲ ਅੱਗੇ ਹੋ ਗਏ ਨੇ ਤੇ ਜਿੰਨੀ ਦੇਰ ਮੇਰੀ ਜ਼ਿੰਦਗੀ ਹੈ ਨਾ, ਓਨੀ ਦੇਰ ਨਾਲ ਸੰਭਾਲਾਂਗਾ। ਤੇ ਆਪਣੇ ਪੋਤਰੇ ਨਾਲ ਮੁਲਾਕਾਤ ਕਰਾਓ, ਮੇਰੇ ਪੁੱਤਰ ਦੇ ਨਾਲ। ਹਾਂਜੀ, ਪੋਤਰੇ ਨਾਲ ਕਰਾਓ। ਹਾਂਜੀ। ਉਹ ਸਤਿ ਸ੍ਰੀ ਅਕਾਲ। ਓਏ ਇਹ ਤੇ ਉਹ ਜਾਣਾ ਸਕੂਲੇ ਪੜ੍ਹਨਾ? ਇਹ ਕਿਹੜੀ ਕਲਾਸ ਵਿੱਚ ਹੈ? ਮੈਂ 12ਵੀਂ। ਤੇ 12ਵੀਂ ਤੇ ਨਾਂ ਕੀ ਹੈ ਤੇਰਾ? ਦਲਵਿੰਦਰ। ਉਹ ਜੀ ਹੈ ਦਲਵਿੰਦਰ। ਮਾਸ਼ਾਅੱਲਾ ਮਾਸ਼ਾਅੱਲਾ। ਦਲਵਿੰਦਰ ਵਿਰਕ। ਮਾਸ਼ਾਅੱਲਾ। ਲੈ ਤੂੰ ਇਹ ਨਾ ਯਾਰ ਨੰਬਰ ਤੂੰ ਗੱਲ ਕਰਿਆ ਕਰ। ਇਹੋ ਸੇਵ ਕਰ ਲੈ। ਆ ਵੇਖ ਇੱਧਰ, ਤੂੰ ਸ਼ਰਮਾਣਾ ਨਹੀਂ। ਇਹ ਆ ਤੇਰਾ ਜਿਹੜਾ ਨਾ, ਆ ਵੇਖ
ਆ ਤੇਰਾ ਭਰਾ ਏ, ਇਹ ਉਧਰੋਂ ਆ ਤੇਰਾ ਭਰਾ ਏ, ਉਧਰੋਂ ਆ ਤੇਰਾ ਭਰਾ ਏ, ਤੇ ਗੱਲ ਕਰਨੀ ਹੈ ਤੂੰ ਤੇ ਆਪਣੇ ਜਨਾਬ ਵੇਖੇ ਨਾ ਤੈਨੂੰ ਉਹ ਪਾਕਿਸਤਾਨ ਵਿੱਚ ਮੁਲਾਕਾਤ ਹੋਈ ਹੈ। ਤੁਹਾਡਾ ਪਿੰਡ ਰਤਕ ਹੈ? ਹਾਂਜੀ ਰਤਕ ਪਿੰਡ ਉਹ ਕਰਨਾਲ ਜ਼ਿਲ੍ਹਾ ਅਸਨੰਦ ਤਹਿਸੀਲ। ਤੇਰੇ ਦਾਦੇ ਦੀ ਆ ਮੈਂ ਨਾ ਆ ਵੇਖ ਆ ਸੰਭਾਲੀ ਆ, ਖਤ ਸੰਭਾਲਿਆ ਏ ਤੇ ਮੁਲਾਕਾਤ ਹੋਈ ਹੈ ਸਾਡੀ ਨਾ, ਬੜੀ ਕਰਾ ਦਿੱਤੀ ਹੈ। ਉਹ ਇਹ ਅੱਲਾ ਦਾ ਸ਼ੁਕਰ ਹੈ ਜਿਹੜੀ ਉਹਨਾਂ ਨੇ ਮੁਲਾਕਾਤ ਕਰਾਈ ਹੈ ਸਾਡੀ। ਸ਼ਰਮਾਣਾ ਨਹੀਂ ਬੋਲਣ ਲੱਗੇ ਦਾਦੇ ਨਾਲ। ਵਾਹ ਜੀ ਵਾਹ, ਵਾਹ ਜੀ ਵਾਹ, ਬੜੀ ਅੱਛੀ ਮੁਲਾਕਾਤ ਹੋਈ ਹੈ ਸਾਡੀ ਜੀ, ਬਹੁਤ ਅੱਛੀ ਬਹੁਤ ਜ਼ਿਆਦਾ ਤੇ ਖੁਸ਼ ਹੋਇਆ, ਬਹੁਤ ਜ਼ਿਆਦਾ ਹਾਂਜੀ ਬਹੁਤ ਦਿਲ ਖੁਸ਼ ਹੋਇਆ, ਸਾਡਾ ਵੀ ਦਿਲ ਖੁਸ਼ ਹੋਇਆ ਕਿ 70 ਸਾਲ ਬਾਅਦ ਸਾਡੇ ਪਿਓ ਨਹੀਂ ਮਿਲੇ ਤੇ ਔਲਾਦਾਂ ਤੇ ਮਿਲ ਗਈਆਂ ਨਾ। ਬੱਚੇ ਤਾਂ ਮੇਰੇ ਜਾਣ ਕੇ ਆਉਂਦੇ ਮਿਲ ਸਕਦੇ ਤੇ ਹਾਂਜੀ ਚਲੋ ਬਹੁਤ 70 ਸਾਲ ਬਾਅਦ ਔਲਾਦਾਂ ਪਿਓ ਨਹੀਂ ਮਿਲੇ ਤੇ ਔਲਾਦਾਂ ਵੀ ਮਿਲ ਗਈਆਂ ਨਾ। ਹਾਂਜੀ ਤੇ ਪਿਆਰ ਵਧਿਆ ਸਾਡਾ, ਪਿਆਰ ਵਧਿਆ। ਹਾਂ ਤੇ ਫਿਰ ਅਸੀਂ ਇਨਸ਼ਾਅੱਲਾ ਤਾਲਾ ਮੁਲਾਕਾਤ ਕਰਾਂਗੇ ਤੇ ਤੁਸੀਂ ਨੰਬਰ ਸੇਵ ਕਰ ਲੈਣਾ ਤੇ ਅਸੀਂ ਵੀ ਨੰਬਰ ਸੇਵ ਕਰ ਲਿਆ ਤੇ ਹੁਣ ਸਾਡੀ ਮੁਲਾਕਾਤ ਜਿਹੜੀ ਹੈ ਨਾ ਫਿਰ ਵੀ ਹੋਏਗੀ, ਜ਼ਰੂਰ ਹੋਏਗੀ। ਠੀਕ ਹੈ ਜੀ, ਜ਼ਰੂਰ ਹੋਏ, ਬਿਲਕੁਲ ਹੋਏ। ਹਾਂ ਠੀਕ ਹੈ ਜੀ। ਹਾਂਜੀ ਹਾਂਜੀ ਬਾਬਾ ਜੀ, ਬਾਬਾ ਜਵੰਤ ਸਾਹਿਬ ਸੁਣਾਓ। ਖੋਜੇ ਹੋਣਾ, ਖੋਜੇ ਮੈਂ ਖੁਸ਼ ਹੋ ਗਏ ਹੋ। ਬਹੁਤ ਖੁਸ਼ ਹੋਇਆ ਜੀ, ਬਾਬਾ ਸਾਹਿਬ ਦੇ ਤੇਰੇ ਬਹੁਤ ਕਰਕੇ ਮੈਨੂੰ ਬਹੁਤ ਜ਼ਿਆਦਾ ਖੁਸ਼ ਹੋਇਆ। ਇਹਨਾਂ ਨੂੰ ਮੈਂ ਘੰਟਾ ਲਾਇਆ ਤੇ ਆ ਗਿਆ। ਤੁਸੀਂ ਮੈਨੂੰ ਕਿਹਾ ਪੁੱਤਰਾ ਚੱਲ ਜਲਦੀ ਹੈ। ਇਹ ਵੇਖ ਲਓ ਨਾ ਖਾਤਾ ਇਹ ਹੁਣ ਦੇ ਹਾਂਜੀ ਬਾਬਾ ਜੀ ਪੂਰੇ ਪਾਕਿਸਤਾਨੀ ਜਿੰਨੇ ਮੁਸਲਮਾਨ ਨੇ ਨਾ ਤੁਹਾਡਾ ਸਿੱਖਾਂ ਨਾਲ ਬਹੁਤ ਪਿਆਰ ਕਰਦੇ। ਸਾਡੀ ਨਵੀਂ ਜਨਰੇਸ਼ਨ ਜਿੰਨੇ ਵੀ ਹੈ ਨਾ, ਜਿੰਨੇ ਵੀ ਅੱਗੇ ਹੋਣਗੇ ਬਹੁਤ ਪਿਆਰ ਕਰਦੇ ਨੇ ਸਿੱਖਾਂ ਨਾਲ। ਠੀਕ ਹੈ ਜੀ, ਸਤਿ ਸ੍ਰੀ ਅਕਾਲ। ਠੀਕ ਹੈ ਜੀ, ਫਿਰ ਮੁਲਾਕਾਤ ਹੋਏਗੀ ਸਾਡੀ। ਜੀ ਵਾਹ ਜੀ ਵਾਹ। ਤੋ ਨਾਜ਼ਰੀਨ, ਉਮੀਦ ਹੈ ਤੁਹਾਨੂੰ ਅੱਜ ਦੀ ਵੀਡੀਓ ਜਿਹੜੀ ਪਸੰਦ ਆਈ ਹੋਗੀ। ਅਗਰ ਤੁਹਾਡਾ ਵੀ ਕੋਈ ਦਿਲ ਕਰਦਾ ਆਪਣੇ ਲਹਿੰਦੇ ਪੰਜਾਬ ਵਾਲੇ ਆਪਣੇ ਵੱਡਿਆਂ ਦਾ ਜਿਹੜਾ ਪਿੰਡ ਵੇਖਣ ਨੂੰ, ਜਾਂ ਉਸਨੇ ਕਿਸੇ ਵਸਨੀਕ ਦਾ ਇੰਟਰਵਿਊ ਅਸੀਂ ਕਰੀਏ ਤਾਂ ਸਾਡਾ ਸਕਰੀਨ ਤੇ ਨੰਬਰ ਆ ਰਿਹਾ, ਸਾਡੇ ਨਾਲ ਰਾਬਤਾ ਕਰ ਸਕਦੇ ਹੋ ਜਾਂ ਸਾਨੂੰ ਇਸੇ ਵੀਡੀਓ ਵਿੱਚ ਕਮੈਂਟ ਕਰਕੇ ਦੱਸ ਸਕਦੇ ਹੋ ਆਪਣੇ ਪਿੰਡ ਦਾ ਨਾਮ, ਜ਼ਿਲ੍ਹਾ ਦਾ ਨਾਮ। ਅਸੀਂ ਜਾ ਕੇ ਲਾਜ਼ਮੀ ਜਿਹੜੀ ਵੀਡੀਓ ਬਣਾਵਾਂਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰਨਾ। ਤੁਹਾਡੀ ਬੜੀ ਮਿਹਰਬਾਨੀ। ਮਿਲਾਂਗੇ ਇੱਕ ਨਵੀਂ ਵੀਡੀਓ ਨਾਲ। ਤੱਕ ਮੈਨੂੰ ਤਾਂ ਕਰਮ ਸਾਹਿਬ ਦੀ ਇਜਾਜ਼ਤ, ਰੱਬ ਰੱਖਾ ਜੀ।